ਜਿਹੜਾ ਪੰਜਾਬ ਦਾ ਉਜਾੜਾ ਹੈ ਨਾ, ਇਹ ਇਕੱਲਾ 47 ਚ ਨਹੀਂ ਹੋਇਆ, ਇਹ 47 ਚ ਸ਼ੁਰੂ ਹੋਇਆ ਸੀ ਕਿ ਪੰਜਾਬੀ ਜਿਹੜੀ ਆ ਉਹ ਸ਼ਾਇਦ ਲੋਅਰ ਕਲਾਸ ਜਾਂ ਅਨਪੜ੍ਹਾਂ ਦੀ ਬੋਲੀ ਹੈ ਤੇ ਹਿੰਦੀ ਜਾਂ ਅੰਗਰੇਜ਼ੀ ਜਿਹੜੀਆਂ ਨੇ ਇਹ ਅਪਰ ਕਲਾਸ ਦੀਆਂ ਨੇ। ਇਹ ਚੜ੍ਹਦੇ ਪੰਜਾਬ ਦੇ ਵਿੱਚ ਸ਼ਹਿਰੀ ਤਬਕੇ ਨੇ ਜ਼ਿਆਦਾ ਇਸ ਦਾ ਪ੍ਰਭਾਵ ਜਿਹੜਾ ਕਬੂਲ ਕੀਤਾ। ਪਿੰਡ ਪੱਧਰ ਦੇ ਉੱਤੇ ਇਸ ਦਾ ਜਿਹੜਾ ਪ੍ਰਭਾਵ ਹੈ, ਅਸਰ ਹੈ, ਉਹ ਕਾਫੀ ਘੱਟ ਹੁੰਦਾ ਕਿ ਐਜੂਕੇਸ਼ਨ ਦੇ ਵਿੱਚੋਂ ਜਿਹੜੀ ਪੰਜਾਬੀ ਬੋਲੀ ਹੈ ਉਸ ਨੂੰ ਪੂਰੀ ਤਰੀਕੇ ਨਾਲ ਵਾਈਪ ਆਊਟ ਕਰ ਦਿੱਤਾ ਜਾਂਦਾ ਹੈ, ਜਿਸ ਦੇ ਕਰਕੇ ਐਜੂਕੇਸ਼ਨ, ਪੜ੍ਹੇ ਲਿਖੇ ਹੋਣ ਦਾ ਤੇ ਬੋਲੀ ਦਾ ਜਿਹੜਾ ਲਿੰਕ ਹੈ ਪੰਜਾਬੀ ਬੋਲੀ ਦਾ, ਉਹ ਆਪਸ 'ਚ ਬਣਦਾ ਹੀ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ, ਕਿਉਂਕਿ ਉੱਥੇ ਐਜੂਕੇਸ਼ਨ ਦਾ ਮਤਲਬ ਹੈ ਉਰਦੂ ਜਾਂ ਇੰਗਲਿਸ਼। ਯੂਥ ਦੇ ਵਿੱਚੋਂ ਬਹੁਤਿਆਂ ਨੂੰ ਇਹੀ ਨਹੀਂ ਪਤਾ ਕਿ ਸ਼ਾਹਮੁਖੀ ਵੀ ਹੈ ਕੋਈ, ਉਹਨਾਂ ਨੂੰ ਲੱਗਦਾ ਕਿ ਅਸੀਂ ਉਰਦੂ ਦੇ ਵਿੱਚ ਹੀ ਪੰਜਾਬੀ ਲਿਖ ਰਹੇ ਹਾਂ। ਸਭ ਤੋਂ ਵੱਡਾ ਚੈਲੰਜ, ਜਿਨ੍ਹਾਂ ਨੂੰ ਪਤਾ ਵੀ ਹੈ ਕਿ ਸ਼ਾਹਮੁਖੀ ਲਿਪੀ ਹੈ, ਉਹਨਾਂ ਨੂੰ ਸ਼ਾਹਮੁਖੀ ਲਿਪੀ ਦੇ ਤੇ ਉਰਦੂ ਦਾ ਫਰਕ ਨਹੀਂ ਪਤਾ। ਜਦੋਂ ਤੱਕ ਅਸੀਂ ਸਮੱਸਿਆ ਦੀ ਜੜ ਨੂੰ ਨਹੀਂ ਸਮਝਦੇ, ਉਦੋਂ ਤੱਕ ਅਸੀਂ ਉਸ ਦੇ ਹੱਲ ਵਾਲੇ ਪਾਸੇ ਨਹੀਂ ਜਾ ਸਕਾਂਗੇ। ਬਿਮਾਰੀ ਦੇ ਸਿੰਪਟਮਸ ਦਾ ਜਿੰਨਾ ਮਰਜ਼ੀ ਟ੍ਰੀਟਮੈਂਟ ਕਰਦੇ ਹੋ, ਜਦੋਂ ਤੱਕ ਬਿਮਾਰੀ ਨੂੰ ਨਹੀਂ ਫੜਿਆ ਜਾਂਦਾ, ਉਹ ਬਿਮਾਰੀ ਦੂਰ ਨਹੀਂ ਹੁੰਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਨਮਸਤੇ ਜੀ। ਜਿੱਥੇ ਅੱਜ ਅਸੀਂ 2022 ਦੇ ਵਿੱਚ ਖਲੋਤੇ ਹਾਂ, ਅਗਸਤ 2022 ਦੇ ਵਿੱਚ, ਇੰਡੀਆ ਤੇ ਪਾਕਿਸਤਾਨ, ਜਿੱਥੇ ਇਹ ਦੋ ਮੁਲਕ ਸਾਊਥ ਏਸ਼ੀਆ ਦੇ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਨੇ, 75ਵੀਂ ਐਨੀਵਰਸਰੀ ਮਨਾ ਰਹੇ ਨੇ, ਉੱਥੇ ਹੀ ਪੰਜਾਬ ਅੱਜ 75 ਸਾਲ ਮਨਾ ਨਹੀਂ ਰਿਹਾ। ਪੰਜਾਬ ਉੱਤੇ ਆਪਣੇ ਯਾਦ ਕਰ ਰਿਹਾ ਹੈ ਆਪਣੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਅੱਜ ਤੋਂ 75 ਸਾਲ ਪਹਿਲਾਂ ਸਨ 1947 ਦੀ ਵੰਡ ਦੇ ਵਿੱਚ ਗਵਾਇਆ ਸੀ। ਡਾਕਟਰ ਇਸ਼ਤਿਆਕ ਅਹਿਮਦ ਜਦੋਂ ਗੱਲ ਕਰਦੇ ਨੇ ਇਸ ਵੰਡ ਦੇ ਬਾਰੇ, ਤੇ ਉਹ ਲਿਖਦੇ ਨੇ ਪੰਜਾਬ ਬਲੱਡੀਡ, ਪਾਰਟੀਸ਼ਨਡ, ਕਲੀਨਸਡ। ਤੇ ਜਦੋਂ ਗਿਆਨੀ ਸੋਹਣ ਸਿੰਘ ਸ਼ੀਤਲ ਇਸ ਬਾਰੇ ਕਿਤਾਬ ਲਿਖਦੇ ਨੇ ਤੇ ਉਹ ਨਾਮ ਦਿੰਦੇ ਨੇ ਪੰਜਾਬ ਦਾ ਉਜਾੜਾ। ਇਹ ਉਜਾੜਾ ਹਰ ਪੱਖ ਤੋਂ ਹੋਇਆ, ਇਹਦੇ ਚ ਜਾਨੀ ਨੁਕਸਾਨ ਵੀ ਸੀ, ਇਹਦੇ ਚ ਮਾਲੀ ਨੁਕਸਾਨ ਵੀ ਸੀ। ਪੂਰਵਾ ਜੀ ਨੇ ਹੁਣੇ ਹੈਰੀਟੇਜ ਦੀ ਗੱਲ ਕੀਤੀ, ਤੁਸੀਂ ਦੇਖਿਆ ਉਹ ਸਾਰਾ ਉਜਾੜਾ ਹੀ ਸੀ। ਤੇ ਇਸ ਤੋਂ ਇਲਾਵਾ ਸਾਡਾ ਸੱਭਿਆਚਾਰਕ ਪੱਧਰ ਦੇ ਉੱਤੇ ਸਾਡੀ ਆਪਸੀ ਸਾਂਝ ਦਾ ਉਜਾੜਾ, ਤੇ ਉਹਨਾਂ ਹੀ ਉਜਾੜਿਆਂ ਦੇ ਵਿੱਚ ਇੱਕ ਸੀ ਸਾਡੀ ਬੋਲੀ ਦਾ ਉਜਾੜਾ। ਮੈਂ ਸਮਝਦਾ ਕਿ ਉਹ ਜਿਹੜਾ ਪੰਜਾਬ ਦਾ ਉਜਾੜਾ ਹੈ ਨਾ, ਇਹ ਇਕੱਲਾ 47 ਚ ਨਹੀਂ ਹੋਇਆ, ਇਹ 47 ਚ ਸ਼ੁਰੂ ਹੋਇਆ ਸੀ, ਜੋ ਕਿ ਹੁਣ ਤੱਕ ਸਾਡਾ ਹੁੰਦਾ ਆ ਰਿਹਾ ਵੱਖ-ਵੱਖ ਪੱਖ ਤੋਂ ਤੇ ਵੱਖ-ਵੱਖ ਤਰੀਕਿਆਂ ਦੇ ਨਾਲ। ਜਿਹੜਾ ਅੱਜ ਦਾ ਮੇਰਾ ਵਿਸ਼ਾ ਹੈ, ਇਹ ਹੈ ਪੰਜਾਬ ਦੀ ਜਿਹੜੀ ਵੰਡ ਹੋਈ ਹੈ, ਇਸ ਦਾ ਪੰਜਾਬ ਦੀ ਬੋਲੀ ਤੇ ਲਿਟਰੇਚਰ ਦੇ ਉੱਤੇ ਕਿਸ ਤਰ੍ਹਾਂ ਦਾ ਅਸਰ ਪਿਆ। ਜਦੋਂ ਅਸੀਂ ਇਸ ਦੀ ਗੱਲ ਕਰਾਂਗੇ, ਇਸ ਸਮੇਂ ਦੇ ਵਿੱਚ ਅਸੀਂ 4 ਮੁੱਖ ਜਿਹੜੇ ਟੌਪਿਕਸ ਨੇ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਹੈ। ਇੱਕ ਕਿ ਪੰਜਾਬੀ ਬੋਲੀ ਦੇ ਉੱਤੇ ਕਿਸ ਤਰ੍ਹਾਂ ਦਾ ਇੰਪੈਕਟ ਪੈਂਦਾ, ਦੂਜਾ ਪੰਜਾਬ ਦੇ ਜਿਹੜੇ ਲਹਿਜ਼ੇ ਨੇ, ਅਸੀਂ ਉਹਨਾਂ ਲਹਿਜ਼ਿਆਂ ਤੋਂ, ਉਪ ਬੋਲੀਆਂ ਤੋਂ ਕਿਸ ਤਰੀਕੇ ਨਾਲ ਵੱਖ-ਵੱਖ ਹੋਏ ਹਾਂ, ਤੀਜਾ ਜਿਹੜੀ ਪੰਜਾਬ ਦੀਆਂ 2 ਲਿਪੀਆਂ ਨੇ, ਗੁਰਮੁਖੀ ਤੇ ਸ਼ਾਹਮੁਖੀ, ਉਹਨਾਂ ਤੇ ਕਿਸ ਤਰ੍ਹਾਂ ਦਾ ਅਸਰ ਪੈਂਦਾ, ਤੇ ਸਾਨੂੰ ਹੁਣ ਅੱਗੇ ਕੀ ਕਰਨਾ ਚਾਹੀਦਾ, ਇਸ ਚੀਜ਼ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਇਹਦੇ ਚ ਆਉਂਦਾ ਹੈ ਕਿ ਪੰਜਾਬੀ ਬੋਲੀ ਦੇ ਉੱਤੇ ਅਸਰ ਕਿਵੇਂ ਦਾ ਪੈਂਦਾ। ਜਿਹੜੀ ਇਹ ਦੇਸ਼ ਪੰਜਾਬ ਦੀ ਵੰਡ ਹੁੰਦੀ ਹੈ 1947 ਦੇ ਵਿੱਚ, ਸਬ ਕੰਟੀਨੈਂਟ ਦੀ ਕੀ ਅਸੀਂ ਤੇ ਜਿੱਥੇ ਲਕੀਰ ਖਿੱਚੀ ਗਈ ਹੈ ਨਾ, ਉਹ ਪੰਜਾਬ ਦੇ ਤੇ ਬੰਗਾਲ ਦੇ ਵਿੱਚ ਖਿੱਚੀ ਗਈ ਸੀ। ਸਾਡਾ ਜਿਹੜਾ ਮੁੱਖ ਨੁਕਤਾ ਹੈ ਉਹ ਦੇਸ਼ ਪੰਜਾਬ ਦੀ ਵੰਡ ਹੈ। ਜਿਹੜੀ ਇਹ ਵੰਡ ਹੁੰਦੀ ਹੈ 2 ਨੇਸ਼ਨ ਥਿਓਰੀ ਦੇ ਬੇਸ ਤੇ ਹੁੰਦੀ ਹੈ। ਇਹ ਮੰਨ ਲਿਆ ਜਾਂਦਾ ਹੈ ਕਿ ਇਸ ਸਬ ਕੰਟੀਨੈਂਟ ਦੇ ਵਿੱਚ 2 ਕੌਮਾਂ ਵਸਦੀਆਂ ਨੇ। ਜਿਹੜੀ ਕੌਮ ਦੀ ਡੈਫੀਨੇਸ਼ਨ ਹੈ ਨਾ, ਬੇਸਿਕ ਡੈਫੀਨੇਸ਼ਨ, ਉਹ ਹੁੰਦਾ ਕਿ ਇੱਕ ਅਜਿਹੇ ਲੋਕਾਂ ਦੀ ਕਮਿਊਨਿਟੀ ਜਿਹੜੇ ਕਾਮਨ ਆਈਡੈਂਟੀਟੀ ਕੈਰੀ ਕਰਦੇ ਹੋਣ। ਉਹਨਾਂ ਆਈਡੈਂਟੀਟੀਜ਼ ਦੇ ਵਿੱਚ ਇੱਕ ਆਈਡੈਂਟੀਟੀ ਜਿਹੜੀ ਹੈ ਉਹ ਲੈਂਗੁਏਜ ਵੀ ਹੁੰਦੀ ਹੈ ਨਾ। ਤੇ ਜਦੋਂ ਇਸ ਖਿੱਤੇ ਨੂੰ 2 ਨੇਸ਼ਨਸ ਦੇ ਬੇਸ ਤੇ ਵੱਖ-ਵੱਖ ਕੀਤਾ ਜਾਂਦਾ ਹੈ, ਤੇ ਉਹ ਜਿਹੜੇ 2 ਨੇਸ਼ਨਸ ਬਣੇ, ਜਿਨ੍ਹਾਂ ਨੂੰ ਨੇਸ਼ਨ ਸਟੇਟ ਦੇ ਤੌਰ ਦੇ ਉੱਤੇ ਕ੍ਰੀਏਟ ਕੀਤਾ ਗਿਆ ਸੀ, ਇੰਡੀਆ ਤੇ ਪਾਕਿਸਤਾਨ, ਉਹਨਾਂ ਦੇ ਵਿੱਚ ਫਿਰ ਅਮਲ ਇੱਕ ਸ਼ੁਰੂ ਹੁੰਦਾ ਹੈ ਸਾਂਝੀ ਬੋਲੀ ਪੈਦਾ ਕਰਨ ਦਾ। 2 ਕੌਮਾਂ ਸਨ ਨਾ, ਤੇ ਉਹ 2 ਬੋਲੀਆਂ, ਇੱਕ ਇੰਡੀਆ ਦੇ ਖਿੱਤੇ ਦੇ ਵਿੱਚ ਜਿਸ ਦੇ ਵਿੱਚ ਚੜ੍ਹਦਾ ਪੰਜਾਬ ਵੀ ਆ ਜਾਂਦਾ ਸੀ, ਤੇ ਦੂਜੀ ਪਾਕਿਸਤਾਨ ਦੇ ਖਿੱਤੇ ਵਿੱਚ ਜਿਸ ਵਿੱਚ ਲਹਿੰਦਾ ਪੰਜਾਬ ਵੀ ਆ ਜਾਂਦਾ ਸੀ। ਤੇ ਅਸੀਂ ਉਸ ਦੇ ਉੱਤੇ ਥੋੜੀ ਜਿਹੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਗੱਲ ਕਰੀਏ ਕਿ ਪੰਜਾਬੀ ਬੋਲੀ ਦੇ ਉੱਤੇ ਕਿਸ ਤਰ੍ਹਾਂ ਅਸਰ ਪੈਂਦਾ ਹੈ।
ਜਿਹੜੀ ਚੜ੍ਹਦੇ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਜਿਹੜੀ ਬੋਲੀ ਲਾਗੂ ਕਰਨ ਦੇ ਵਾਸਤੇ ਐਫਰਟਸ ਜਿਹੜੇ ਨੇ ਉਹ ਕੀਤੇ ਗਏ, ਜਿਸ ਦੇ ਵਿੱਚ ਜਿਹੜੀਆਂ ਹੋਰ ਬੋਲੀਆਂ ਸਨ ਵੱਖ-ਵੱਖ ਕੌਮਾਂ ਦੀਆਂ, ਉਹਨਾਂ ਦੇ ਉੱਤੇ ਥ੍ਰੈਟ ਪੈਦਾ ਹੋਇਆ, ਜਿਨ੍ਹਾਂ ਚੋਂ ਇੱਕ ਪੰਜਾਬੀ ਵੀ ਸੀ ਹਿੰਦੀ ਦੇ ਨਾਲ। ਜਦੋਂ ਹਿੰਦੀ ਇੰਪੋਜੀਸ਼ਨ, ਜੇ ਆਪਾਂ ਸਹੀ ਸ਼ਬਦ ਵਰਤੀਏ, ਜਦੋਂ ਇਹ ਸ਼ੁਰੂ ਹੁੰਦੀ ਹੈ, ਅੱਜ ਅਸੀਂ 75 ਸਾਲ ਬਾਅਦ ਖੜੇ ਹੋ ਕੇ ਜਦੋਂ ਦੇਖਦੇ ਹਾਂ ਕਿ 47 ਤੋਂ ਅੱਜ ਤੱਕ ਅਸੀਂ ਕਿੱਥੇ ਆ ਗਏ, ਬਹੁਤਾ ਡੈਪਥ ਦੇ ਵਿੱਚ ਅਸੀਂ ਨਹੀਂ ਜਾਵਾਂਗੇ, ਸਿਰਫ ਅਪਰ ਲੇਅਰ ਤੋਂ ਦੇਖਾਂਗੇ। ਪੰਜਾਬ ਦੇ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਕਨਵੈਂਟ ਸਕੂਲਸ ਨੇ, ਉਹਨਾਂ ਦੇ ਵਿੱਚੋਂ ਪਹਿਲਾਂ ਪੰਜਾਬੀ ਨੂੰ ਬਹੁਤ ਘਟਾਇਆ ਜਾਂ ਕਹਿ ਲਓ ਕਿ ਖਤਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾਂਦੀ ਹੈ, ਤੇ ਬੱਚਿਆਂ ਨੂੰ ਹਿੰਦੀ ਤੇ ਅੰਗਰੇਜ਼ੀ ਵਾਲੇ ਪਾਸੇ ਜੋੜਿਆ ਜਾਂਦਾ ਹੈ। ਜੇਕਰ ਅਸੀਂ ਆਪਣੇ ਲਾਸਟ ਜਿਹੜਾ ਐਗਜ਼ਾਮ ਹੋਏ ਸੀ, ਇਸ ਦੇ ਜੇ ਹਾਈ ਸਕੂਲ ਦੇ ਰਿਜ਼ਲਟ ਵੇਖਦੇ ਹਾਂ ਤੇ ਪੰਜਾਬੀ ਦੇ ਵਿੱਚ ਫੇਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਪੰਜਾਬ ਦੇ ਵਿੱਚ ਸ਼ਹਿਰੀ ਤਬਕੇ ਨੇ ਇਸ ਸਾਰੇ ਸਮੇਂ ਦੇ ਵਿੱਚ ਹਿੰਦੀ ਦੇ ਅਸਰ ਨੂੰ ਬਹੁਤ ਜ਼ਿਆਦਾ ਕਬੂਲ ਕੀਤਾ। ਕਹਿ ਲਓ ਕਿ ਉਹ ਇੱਕ ਜਿਹੜਾ ਥਾਟ ਹੈ ਨਾ, ਲਹਿੰਦੇ ਪੰਜਾਬ ਵਾਲੇ ਇਸ ਚੀਜ਼ ਨੂੰ ਜ਼ਿਆਦਾ ਸਮਝ ਸਕਣਗੇ, ਇਸ ਚੀਜ਼ ਨੂੰ ਜ਼ਿਆਦਾ ਰਿਲੇਟ ਕਰ ਸਕਣਗੇ, ਕਿਉਂਕਿ ਉੱਥੇ ਇਹ ਬਹੁਤ ਜ਼ਿਆਦਾ ਜਿਹੜਾ ਹੈ ਉਹ ਲਾਗੂ ਹੁੰਦਾ ਹੈ ਥਾਟ ਕਿ ਪੰਜਾਬੀ ਜਿਹੜੀ ਹੈ ਉਹ ਸ਼ਾਇਦ ਲੋਅਰ ਕਲਾਸ ਜਾਂ ਅਨਪੜ੍ਹਾਂ ਦੀ ਬੋਲੀ ਹੈ, ਤੇ ਹਿੰਦੀ ਜਾਂ ਅੰਗਰੇਜ਼ੀ ਜਿਹੜੀਆਂ ਨੇ ਇਹ ਅਪਰ ਕਲਾਸ ਦੀਆਂ ਨੇ। ਇਹ ਚੜ੍ਹਦੇ ਪੰਜਾਬ ਦੇ ਵਿੱਚ ਸ਼ਹਿਰੀ ਤਬਕੇ ਨੇ ਜ਼ਿਆਦਾ ਇਸ ਦਾ ਪ੍ਰਭਾਵ ਜਿਹੜਾ ਕਬੂਲ ਕੀਤਾ। ਪਿੰਡ ਪੱਧਰ ਦੇ ਉੱਤੇ ਇਸ ਦਾ ਜਿਹੜਾ ਪ੍ਰਭਾਵ ਹੈ, ਅਸਰ ਹੈ, ਉਹ ਕਾਫੀ ਘੱਟ ਹੁੰਦਾ। ਪਰ ਜੇ ਅਸੀਂ ਲਹਿੰਦੇ ਪੰਜਾਬ 'ਚ ਗੱਲ ਕਰਦੇ ਹਾਂ, ਉੱਥੇ ਹਾਲਾਤ ਚੜ੍ਹਦੇ ਪੰਜਾਬ ਦੇ ਕੰਪੈਰੀਜ਼ਨ 'ਚ ਬਹੁਤ ਜ਼ਿਆਦਾ ਖਰਾਬ ਹੋ ਜਾਂਦੇ ਨੇ, ਜਿੱਥੇ ਪਿੰਡ ਪੱਧਰ ਤੱਕ ਉਰਦੂ ਦਾ ਅਸਰ ਜਿਹੜਾ ਉਹ ਕਬੂਲ ਕੀਤਾ ਜਾਂਦਾ। ਸਭ ਤੋਂ ਵੱਡਾ ਚੈਲੰਜ ਤੇ ਇਹ ਹੁੰਦਾ ਇੱਥੇ ਕਿ ਐਜੂਕੇਸ਼ਨ ਦੇ ਵਿੱਚੋਂ ਜਿਹੜੀ ਪੰਜਾਬੀ ਬੋਲੀ ਹੈ ਉਸ ਨੂੰ ਪੂਰੀ ਤਰੀਕੇ ਨਾਲ ਵਾਈਪ ਆਊਟ ਕਰ ਦਿੱਤਾ ਜਾਂਦਾ ਹੈ, ਜਿਸ ਦੇ ਕਰਕੇ ਐਜੂਕੇਸ਼ਨ, ਪੜ੍ਹੇ ਲਿਖੇ ਹੋਣ ਦਾ ਤੇ ਬੋਲੀ ਦਾ ਜਿਹੜਾ ਲਿੰਕ ਹੈ ਪੰਜਾਬੀ ਬੋਲੀ ਦਾ, ਉਹ ਆਪਸ 'ਚ ਬਣਦਾ ਹੀ ਨਹੀਂ ਲੋਕਾਂ ਦੇ ਮਨਾਂ ਦੇ ਵਿੱਚ, ਕਿਉਂਕਿ ਉੱਥੇ ਐਜੂਕੇਸ਼ਨ ਦਾ ਮਤਲਬ ਹੈ ਉਰਦੂ ਜਾਂ ਇੰਗਲਿਸ਼, ਤੇ ਉੱਥੇ ਇਸ ਦੇ ਕਰਕੇ ਜਿਹੜੇ ਲੋਕ ਨੇ ਉਹ ਡਿਸਕਨੈਕਟ ਹੁੰਦੇ ਨੇ ਪੰਜਾਬੀ ਬੋਲੀ ਤੋਂ। ਤੇ ਜੇ ਇਸ ਵੇਲੇ ਦੀ ਗੱਲ ਕਰੀਏ ਤੇ ਈਵਨ ਪਿੰਡ ਪੱਧਰ ਤੱਕ ਅਗਲੀ ਜਿਹੜੀ ਜਨਰੇਸ਼ਨ ਹੈ, ਜਿਹੜੇ ਬੱਚੇ ਨੇ, ਉਹਨਾਂ ਨੂੰ ਲੋਕ ਉਰਦੂ ਸਿਖਾ ਰਹੇ ਨੇ, ਘਰ 'ਚ ਉਹਨਾਂ ਨਾਲ ਉਰਦੂ 'ਚ ਗੱਲ ਕਰ ਰਹੇ ਨੇ। ਸੋ ਇਹ ਚੈਲੰਜ ਬਹੁਤ ਵੱਡਾ ਜਿਹੜਾ ਹੈ ਇਹ ਸਾਹਮਣੇ ਆਉਂਦਾ ਹੈ ਕਿ ਉਰਦੂ ਤੇ ਹਿੰਦੀ ਦਾ ਜਿਹੜਾ ਪ੍ਰਭਾਵ ਹੈ ਉਹ ਦੋਹਾਂ ਪੰਜਾਬਾਂ ਦੇ ਵਿੱਚ ਜਿਸ ਤਰ੍ਹਾਂ ਕਬੂਲਿਆ ਗਿਆ, ਚੜ੍ਹਦੇ ਪੰਜਾਬ ਦੇ ਵਿੱਚ ਵੀ ਹੈ, ਪਰ ਲਹਿੰਦੇ ਪੰਜਾਬ ਦੇ ਵਿੱਚ ਇਹ ਸਮੱਸਿਆ ਬਹੁਤ ਹੀ ਕ੍ਰਿਟੀਕਲ ਮੋੜ ਤੇ ਇਸ ਵੇਲੇ ਪਹੁੰਚੀ ਹੋਈ ਹੈ, ਜਿਸ ਨੂੰ ਸਾਨੂੰ ਡੀਲ ਕਰਨਾ ਪੈਣਾ। ਸੋ ਇਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਹੈ, ਇਹ ਹੁੰਦਾ ਕਿ ਜਿਹੜੇ ਡਾਇਲੈਕਟਸ ਨੇ, ਜਿਹੜੇ ਲਹਿਜੇ ਨੇ, ਉਪਬੋਲੀਆਂ ਨੇ ਪੰਜਾਬੀ ਦੀਆਂ, ਉਹਨਾਂ ਤੋਂ ਵੱਖ ਹੋਣਾ। ਹੁਣ ਸਾਨੂੰ ਇੱਕ ਗੱਲ ਦਾ ਪਤਾ ਹੈ ਕਿ ਚੜ੍ਹਦੇ ਪੰਜਾਬ ਦੇ ਵਿੱਚ ਜਿਹੜੇ ਨੇ ਇਹ ਮੇਜਰ 4 ਲਹਿਜੇ ਨੇ, ਮਾਝੀ, ਦੁਆਬੀ, ਮਲਵਈ ਤੇ ਪੁਆਧੀ। ਪਰ ਲਹਿੰਦੇ ਪੰਜਾਬ ਦੇ ਵਿੱਚ ਲਹਿਜਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉੱਥੇ ਮਾਝੀ ਵੀ ਹੈ, ਉਸ ਤੋਂ ਇਲਾਵਾ ਪੋਠੋਹਾਰੀ, ਮੁਲਤਾਨੀ, ਗੈਬੀ, ਸ਼ਾਹਪੁਰੀ, ਜਟਕੀ, ਰਿਆਸਤੀ ਤੇ ਹੋਰ ਬਹੁਤ ਸਾਰੀਆਂ ਜਿਹੜੇ ਲਹਿਜੇ ਨੇ, ਉਪਬੋਲੀਆਂ ਨੇ, ਉਹ ਲਹਿੰਦੇ ਪੰਜਾਬ ਦੇ ਵਿੱਚ ਮੌਜੂਦ ਨੇ। ਜਦੋਂ 47 ਤੋਂ ਬਾਅਦ ਅਸੀਂ ਵੱਖ ਹੋਏ, ਸਾਡਾ ਆਪਸ ਦੇ ਵਿੱਚ ਕਮਿਊਨੀਕੇਸ਼ਨ ਜਿਹੜਾ ਉਹ ਵੀ ਰਿਡਿਊਸ ਹੋਇਆ ਤੇ ਅਸੀਂ ਡਿਸਕਨੈਕਟ ਹੋ ਗਏ ਪੰਜਾਬੀ ਦੇ ਦੂਜੇ ਲਹਿਜਿਆਂ ਤੋਂ। ਇੱਕ ਤੇ ਹੈ ਕਿ ਸਾਨੂੰ ਨੌਲੇਜ ਹੋਣੀ ਜ਼ਰੂਰੀ ਹੈ, ਉਹ ਪੱਖ। ਪਰ ਜੇ ਮੈਂ ਸਿੱਖ ਦੇ ਪਰਸਪੈਕਟਿਵ ਤੋਂ ਗੱਲ ਕਰਾਂ, ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਦੇ ਹਾਂ, ਤੇ ਸਾਡੇ ਕੋਲ ਪੰਕਤੀ ਆਉਂਦੀ ਹੈ, ਸ਼ੁਰੂ 'ਚ ਹੀ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਹੋਸੀ ਸ਼ਬਦ ਮੁਲਤਾਨੀ ਡਾਇਲੈਕਟ ਤੋਂ ਆਉਂਦਾ ਹੈ। ਜਿਹੜੇ ਲੋਕ ਮੁਲਤਾਨ ਵਾਲੇ ਪਾਸਿਓਂ ਪ੍ਰਵਾਸ ਕਰਕੇ ਆਏ ਨੇ, ਉਹਨਾਂ ਤੋਂ ਤੁਸੀਂ ਅਕਸਰ ਇਹ ਸ਼ਬਦ ਸੁਣਿਆ ਵੀ ਹੋਏਗਾ। ਜਾਂ ਜਿਵੇਂ ਹੁੰਦਾ, ਤੂੰ ਕਰਤਾ ਸਚਿਆਰ ਮੈਡਾ ਸਾਈਂ। ਇਹ ਜਿਹੜਾ ਸ਼ਬਦ ਹੈ ਇਹ ਸਾਡਾ ਕਹਿ ਲਓ ਕਿ ਬਹਾਵਲਪੁਰ ਜਾਂ ਈਵਨ ਮੁਲਤਾਨ ਵਾਲੇ ਪਾਸੇ ਵੀ ਬੋਲਿਆ ਜਾਂਦਾ, ਪਰ ਚੜ੍ਹਦੇ ਪੰਜਾਬ ਦੇ ਵਿੱਚ ਨਹੀਂ ਹੈ। ਸੋ ਜੇ ਸਾਡੇ ਉਹਨਾਂ ਡਾਇਲੈਕਟਸ ਦੇ ਨਾਲ ਸਾਡੀ ਕਨੈਕਟੀਵਿਟੀ ਹੁੰਦੀ ਤੇ ਸਾਡੀ ਈਵਨ ਇਸ ਪੱਖ ਦੇ ਵਿੱਚ ਵੀ ਅੰਡਰਸਟੈਂਡਿੰਗ ਜਿਹੜੀ ਹੈ ਉਹ ਹੋਰ ਸੋਹਣੀ ਹੋ ਸਕਦੀ ਸੀ। ਤੇ ਇਸ ਤੋਂ ਬਾਅਦ ਜਿਹੜੀ ਤੀਜੀ ਚੀਜ਼ ਹੈ, ਇਹ ਸੀ ਪੰਜਾਬੀ ਦੀਆਂ ਲਿਪੀਆਂ। ਹੁਣ ਜਦੋਂ ਇਹਨਾਂ ਲਿਪੀਆਂ ਦੀ ਗੱਲ ਕਰਦੇ ਆ, ਗੁਰਮੁਖੀ ਤੇ ਸ਼ਾਹਮੁਖੀ, ਗੁਰਮੁਖੀ ਜਿਹੜੀ ਚੜ੍ਹਦੇ ਪੰਜਾਬ ਦੇ ਵਿੱਚ ਰਹਿ ਗਈ ਤੇ ਸ਼ਾਹਮੁਖੀ ਜਿਹੜੀ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਈ, ਹੈ ਨਾ। ਚੜ੍ਹਦੇ ਪੰਜਾਬ 'ਚ ਸ਼ਾਹਮੁਖੀ ਖਤਮ ਹੋ ਗਈ ਤੇ ਲਹਿੰਦੇ ਪੰਜਾਬ ਦੇ ਵਿੱਚੋਂ ਸਾਡੀ ਗੁਰਮੁਖੀ ਜਿਹੜੀ ਹੈ ਉਹ ਤਕਰੀਬਨ ਖਤਮ ਹੋ ਗਈ। ਹੁਣ ਜਿਹੜੇ ਲਿਪੀਆਂ ਦੇ ਚੈਲੰਜਸ ਨੇ 3 ਤਰ੍ਹਾਂ ਦੇ ਨੇ। ਪਹਿਲਾ, ਗੁਰਮੁਖੀ ਵਾਸਤੇ ਚੈਲੰਜ ਚੜ੍ਹਦੇ ਪੰਜਾਬ ਦੇ ਵਿੱਚ ਹੀ ਹੈ। ਦੂਜਾ ਜਿਹੜਾ ਸ਼ਾਹਮੁਖੀ ਵਾਸਤੇ ਚੈਲੰਜ ਲਹਿੰਦੇ ਪੰਜਾਬ ਦੇ ਵਿੱਚ ਹੀ ਹੈ। ਤੇ ਤੀਜਾ ਜਿਹੜੀ ਆਪਸ 'ਚ ਇਹਨਾਂ ਦੀ ਅੰਡਰਸਟੈਂਡਿੰਗ ਸੀ। ਤੇ ਇੱਥੇ ਨਾ ਮੈਂ ਇੱਥੇ ਹੋਰ ਕੁਝ ਡਿਸਕ੍ਰਿਪਸ਼ਨ ਲਿਖਣ ਦੀ ਜਗ੍ਹਾ ਤੁਸੀਂ ਸਕਰੀਨ ਤੇ ਵੇਖ ਸਕਦੇ ਹੋ, ਮੈਂ ਲਿਖਿਆ ਅਲਰਟ, ਵੀ ਆਰ ਇਨ ਸੀਰੀਅਸ ਪ੍ਰੋਬਲਮ ਹੇਅਰ। ਚੜ੍ਹਦੇ ਪੰਜਾਬ ਦੇ ਵਿੱਚ ਜਿਹੜੀ ਗੁਰਮੁਖੀ ਦੀ ਸਮੱਸਿਆ ਹੈ
ਉਹਦੇ ਬਾਰੇ ਮੈਂ ਇੰਨਾ ਕੁ ਕਹਾਂਗਾ, ਜਿਵੇਂ ਮੈਂ ਹੁਣੇ ਕਿਹਾ ਕਿ ਬੱਚੇ ਜਿਹੜੇ ਨੇ ਇਹ ਪਿਛਲੇ ਟਾਈਮ ਦੇ ਵਿੱਚ ਫੇਲ ਹੁੰਦੇ ਨੇ। ਲਿਖਦੇ ਤੇ ਗੁਰਮੁਖੀ ਨੇ ਨਾ, ਸਾਡੇ ਮਨ ਦੇ ਵਿੱਚ ਉਸਦੀ ਅੰਡਰਸਟੈਂਡਿੰਗ ਦੀ ਕਮੀ ਹੈ। ਜਿਹੜੇ ਨਵੇਂ 6 ਸ਼ਬਦ ਐਡ ਕੀਤੇ ਗਏ ਸੀ, ਪੈਰ ਬਿੰਦੀ ਵਾਲੇ ਸ਼ਬਦ, ਉਹ ਸਾਨੂੰ ਅੱਜ ਤੱਕ ਬੋਲਣ ਦੇ ਵਿੱਚ ਸਮੱਸਿਆ ਆਉਂਦੀ ਹੈ। ਤੇ ਅਸੀਂ ਜਿਹੜੇ ਖੱਖੇ ਪੈਰ ਬਿੰਦੀ ਨੂੰ ਪ੍ਰੋਪਰ ਪ੍ਰੋਨਾਂਸ ਨਹੀਂ ਕਰਦੇ, ਗੱਗੇ ਪੈਰ ਬਿੰਦੀ ਨੂੰ ਪ੍ਰੋਪਰ ਅਜੇ ਵੀ ਪ੍ਰੋਨਾਂਸ ਨਹੀਂ ਕਰਦੇ। ਸੋ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਚੜ੍ਹਦੇ ਪੰਜਾਬ ਦੇ ਵਿੱਚ ਗੁਰਮੁਖੀ ਲਿਪੀ ਨੂੰ ਲੈ ਕੇ ਹੈ ਨੇ, ਜੇ ਮੈਂ ਆਮ ਲੋਕਾਂ ਦੇ ਪੱਧਰ ਤੇ ਗੱਲ ਕਰ ਰਿਹਾ ਸਿਰਫ। ਪਰ ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਸ਼ਾਹਮੁਖੀ ਦੇ ਸਾਹਮਣੇ ਸਮੱਸਿਆ ਹੈ, ਉਹ ਇਸ ਦੇ ਸਾਹਮਣੇ ਬਹੁਤ ਵੱਡੀ ਹੈ। ਇਹਦੇ ਵਿੱਚ ਮੈਂ ਸਭ ਤੋਂ ਵੱਡੀ ਐਗਜ਼ਾਮਪਲ ਤੇ ਇਹੀ ਦਹਾਂਗਾ ਕਿ ਮੈਜੋਰਿਟੀ ਆਫ ਯੂਥ ਦੇ ਡੋਂਟ ਨੋ ਵਾਟ ਸ਼ਾਹਮੁਖੀ ਇਜ਼। ਯੂਥ ਦੇ ਵਿੱਚੋਂ ਬਹੁਤਿਆਂ ਨੂੰ ਇਹੀ ਨਹੀਂ ਪਤਾ ਕਿ ਸ਼ਾਹਮੁਖੀ ਵੀ ਹੈ ਕੋਈ। ਉਹਨਾਂ ਨੂੰ ਲੱਗਦਾ ਕਿ ਅਸੀਂ ਉਰਦੂ ਦੇ ਵਿੱਚ ਹੀ ਪੰਜਾਬੀ ਲਿਖ ਰਹੇ ਹਾਂ। ਸਭ ਤੋਂ ਵੱਡਾ ਚੈਲੰਜ, ਜਿਨ੍ਹਾਂ ਨੂੰ ਪਤਾ ਵੀ ਹੈ ਕਿ ਸ਼ਾਹਮੁਖੀ ਲਿਪੀ ਹੈ, ਉਹਨਾਂ ਨੂੰ ਸ਼ਾਹਮੁਖੀ ਲਿਪੀ ਦੇ ਤੇ ਉਰਦੂ ਦਾ ਫਰਕ ਨਹੀਂ ਪਤਾ। ਦੋ ਸ਼ਬਦ ਨੇ, ਅੜ ਲਾਮ ਤੇ ਅੜ ਨੂਨ। ਜਿਨ੍ਹਾਂ ਨੂੰ ਪਤਾ ਵੀ ਹੈ ਸ਼ਾਹਮੁਖੀ ਲਿਪੀ ਹੈ, ਉਹਨਾਂ ਦਾ ਕਿਤੇ ਨਾ ਕਿਤੇ ਉਹ ਅੜ ਲਾਮ ਤੇ ਅੜ ਨੂਨ ਜਿਹੜੇ ਉਰਦੂ ਵਿੱਚ ਨਹੀਂ, ਸਿਰਫ ਸ਼ਾਹਮੁਖੀ ਦੇ ਵਿੱਚ ਨੇ, ਉਹਨਾਂ ਨੂੰ ਉਹਨਾਂ ਦੇ ਬਾਰੇ ਇਨਫੋਰਮੇਸ਼ਨ ਬਹੁਤ ਘੱਟ ਹੈ। ਸੋ ਇੱਕ ਬਹੁਤ ਛੋਟੀ ਗਿਣਤੀ ਰਹਿ ਜਾਂਦੀ ਹੈ ਜਿਹੜੀ ਸ਼ਾਹਮੁਖੀ ਦੇ ਬਾਰੇ ਪ੍ਰੋਪਰ ਆਪਣੇ ਮਨ ਦੇ ਵਿੱਚ ਜਾਣਕਾਰੀ ਰੱਖਦੀ ਹੈ। ਹੁਣ ਜੇ ਲਿਪੀ ਦੇ ਬਾਰੇ ਪਤਾ ਹੀ ਨਹੀਂ ਹੈ ਤੇ ਲਿਪੀ ਨੂੰ ਸਿੱਖਣਾ, ਉਹਦੇ ਡਿਫਰੈਂਸਿਸ ਜਿਹੜੇ ਉਰਦੂ ਦੇ ਨਾਲ ਨੇ ਉਸ ਨੂੰ ਦੇਖਣਾ, ਇਹ ਤੇ ਅੱਗੇ ਬਹੁਤ ਸਾਰੀਆਂ ਵੱਡੀਆਂ ਗੱਲਾਂ ਆ ਜਾਂਦੀਆਂ ਨੇ। ਅਗਲੇ ਪੁਆਇੰਟ ਤੇ ਸ਼ਾਹਮੁਖੀ ਲਿਪੀ ਨੂੰ ਕੰਪਲੀਟ ਰੂਪ ਦੇਣ ਦੇ ਉੱਤੇ ਜਿਹੜੇ ਐਫਰਟਸ ਨੇ ਉਹ ਘੱਟ ਕੀਤੇ ਗਏ ਨੇ, ਜਿਸ ਦੇ ਕਰਕੇ ਇਹਦੇ ਸਾਹਮਣੇ ਸਮੱਸਿਆ ਜਿਹੜੀ ਹੈ ਉਹ ਹੋਰ ਵੱਧ ਜਾਂਦੀ ਹੈ। ਇਸ ਤੋਂ ਬਾਅਦ ਜਿਹੜਾ ਤੀਜਾ ਪੁਆਇੰਟ ਸੀ, ਇਸ ਦਾ ਆਪਸ ਚ ਅੰਡਰਸਟੈਂਡਿੰਗ। ਚੜ੍ਹਦੇ ਪੰਜਾਬ ਦੇ ਵਿੱਚ ਸ਼ਾਹਮੁਖੀ ਨਾ ਹੋਣ ਦੇ ਕਰਕੇ ਜਿਹੜੀ ਸੂਫੀਆਂ ਦੇ ਕਲਾਮ ਨੇ ਉਹ ਅਸੀਂ ਐਗਜ਼ੈਕਟਲੀ ਉਸ ਤਰ੍ਹਾਂ ਨਹੀਂ ਪੜ੍ਹ ਸਕਾਂਗੇ ਜਿਸ ਤਰ੍ਹਾਂ ਉਹ ਲਿਖੇ ਗਏ ਸਨ, ਕਿਉਂਕਿ ਜਿਹੜੀ ਵੀ ਚੀਜ਼, ਜਿਹੜਾ ਵੀ ਲਿਟਰੇਚਰ ਲਿਖਿਆ ਜਾਂਦਾ ਹੈ ਉਹ ਐਗਜ਼ੈਕਟਲੀ ਉਵੇਂ ਹੀ ਸਮਝ ਆਉਂਦਾ ਜਿਵੇਂ ਉਹ ਲਿਖਿਆ ਗਿਆ ਸੀ। ਠੀਕ ਹੈ। ਤੇ ਲਹਿੰਦੇ ਪੰਜਾਬ ਦੇ ਵਿੱਚ ਗੁਰਮੁਖੀ ਨਾ ਹੋਣ ਦੇ ਕਰਕੇ ਇੱਕ ਤੇ ਗੁਰਮੁਖੀ ਲਿਪੀ ਜਿਹੜੀ ਹੈ ਇਹ ਪੰਜਾਬੀ ਦੀਆਂ ਐਕਿਊਰੇਟ ਐਗਜ਼ੈਕਟ ਆਵਾਜ਼ਾਂ ਦਿੰਦੀ ਹੈ, ਤੇ ਲਹਿੰਦੇ ਪੰਜਾਬ ਦੇ ਵਿੱਚ ਮੈਂ ਕਈ ਜਗ੍ਹਾ ਵੇਖਿਆ ਥੋੜਾ ਜਿਹਾ ਪ੍ਰੋਨਾਂਸੀਏਸ਼ਨ ਦੇ ਵਿੱਚ ਸਮੱਸਿਆ ਉੱਥੇ ਆਉਂਦੀ ਹੈ, ਕਿਉਂਕਿ ਉਹ ਐਗਜ਼ੈਕਟ ਆਵਾਜ਼ਾਂ ਉਧਰ ਨਹੀਂ ਮਿਲ ਪਾਉਂਦੀਆਂ, ਕਿਉਂਕਿ ਸ਼ਾਹਮੁਖੀ ਲਿਪੀ ਨੂੰ ਉਸ ਤਰ੍ਹਾਂ ਕੰਪਲੀਟ ਕਰਨ ਦੇ ਉੱਤੇ ਪ੍ਰੋਪਰਲੀ ਕੰਮ ਨਹੀਂ ਕੀਤਾ ਗਿਆ। ਤੇ ਇੱਕ ਤੇ ਇਹ ਹੋ ਗਿਆ ਕਿ ਅਸੀਂ ਚੜ੍ਹਦੇ ਪੰਜਾਬ ਦੇ ਵਿੱਚ ਅਸੀਂ ਸੂਫੀਆਂ ਦੇ ਕਲਾਮ ਉਸ ਤਰ੍ਹਾਂ ਨਹੀਂ ਪੜ੍ਹ ਸਕਾਂਗੇ, ਤੇ ਲਹਿੰਦੇ ਪੰਜਾਬ ਦੇ ਵਿੱਚ ਗੁਰਮੁਖੀ ਨਾ ਹੋਣ ਦੇ ਕਰਕੇ ਇਤਿਹਾਸ ਦਾ ਇੱਕ ਵੱਡਾ ਹਿੱਸਾ ਤੇ ਪੰਜਾਬੀ ਦੀਆਂ ਐਕਿਊਰੇਟ ਆਵਾਜ਼ਾਂ ਤੋਂ ਉੱਥੋਂ ਦੇ ਲੋਕੀ ਡਿਸਕਨੈਕਟ ਹੋ ਜਾਂਦੇ ਨੇ। ਉਸੇ ਵਾਸਤੇ ਹੀ ਅਸੀਂ ਆਪਣੀਆਂ ਜਿਹੜੀਆਂ ਜੀਵੇ ਸਾਂਝਾ ਪੰਜਾਬ ਵੱਲੋਂ ਗੁਰਮੁਖੀ ਤੇ ਸ਼ਾਹਮੁਖੀ ਸਿਖਲਾਈ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਸੀ, ਉਹਦੇ ਬਾਰੇ ਵੀ ਅਸੀਂ ਗੱਲ ਕਰਦੇ ਹਾਂ। ਪਰ ਹੁਣ ਮੈਂ ਆਪਣੀ ਗੱਲ ਨੂੰ ਇੱਥੇ ਸਮਰਾਈਜ਼ ਕਰਨ ਵਾਲੇ ਪਾਸੇ ਆਉਣਾ ਕਿ ਇਹ ਤੇ ਕੁਝ ਸਮੱਸਿਆਵਾਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਸ਼ਾਰਟ ਦੇ ਵਿੱਚ ਗੱਲ ਕੀਤੀ ਹੈ। ਅਸੀਂ ਅੱਗੇ ਕੀ ਕਰ ਸਕਦੇ ਹਾਂ? ਸਭ ਤੋਂ ਪਹਿਲੀ ਗੱਲ ਕਿ ਰਿਸਪੌਂਸਿਬਿਲਿਟੀ ਲੈਣਾ। ਜਿਹੜੀ ਯੂਥ ਹੈ ਜਾਂ ਜਿਹੜੇ ਪੰਜਾਬੀ ਐਕਟਿਵਿਸਟ ਨੇ, ਉਹਨਾਂ ਨੂੰ ਆਪਣੀ ਮਾਂ ਬੋਲੀ ਵਾਸਤੇ ਰਿਸਪੌਂਸਿਬਿਲਿਟੀ ਲੈ ਕੇ ਚੱਲਣਾ ਪਏਗਾ। ਦੂਜਾ ਜਿਹੜਾ ਮੇਨ ਚੀਜ਼ ਹੈ ਅੰਡਰਸਟੈਂਡਿੰਗ। ਮੈਂ ਅਕਸਰ ਇਹ ਚੀਜ਼ ਨੋਟ ਕੀਤੀ ਹੈ ਕਿ ਜੇ ਐਕਟਿਵਿਸਟਸ ਵੱਲੋਂ ਇਸ ਫੀਲਡ ਦੇ ਵਿੱਚ ਕੰਮ ਕੀਤਾ ਵੀ ਜਾਂਦਾ ਹੈ ਤੇ ਉਹ ਅਪਰ ਲੇਅਰ ਦੇ ਉੱਤੇ ਕੀਤਾ ਜਾਂਦਾ ਹੈ, ਰੂਟ ਨੂੰ, ਜੜ ਨੂੰ ਸਮਝੇ ਬਗੈਰ। ਜਦੋਂ ਤੱਕ ਅਸੀਂ ਸਮੱਸਿਆ ਦੀ ਜੜ ਨੂੰ ਨਹੀਂ ਸਮਝਦੇ ਉਦੋਂ ਤੱਕ ਅਸੀਂ ਉਸ ਦੇ ਹੱਲ ਵਾਲੇ ਪਾਸੇ ਨਹੀਂ ਜਾ ਸਕਾਂਗੇ। ਬਿਮਾਰੀ ਦੇ ਸਿੰਪਟਮਸ ਦਾ ਜਿੰਨਾ ਮਰਜ਼ੀ ਟ੍ਰੀਟਮੈਂਟ ਕਰਦੇ ਹੋ, ਜਦੋਂ ਤੱਕ ਬਿਮਾਰੀ ਨੂੰ ਨਹੀਂ ਫੜਿਆ ਜਾਂਦਾ ਉਹ ਬਿਮਾਰੀ ਦੂਰ ਨਹੀਂ ਹੁੰਦੀ। ਆਪਾਂ ਜਿਹੜੀ ਬਿਮਾਰੀ ਦੀ ਗੱਲ ਕੀਤੀ ਹੈ, ਜੇ ਇਹਨੂੰ ਦੂਰ ਕਰਨਾ ਹੈ ਪਹਿਲਾਂ ਇਹਦੀ ਜੜ ਵਾਲੇ ਪਾਸੇ ਜਾਣਾ ਪਏਗਾ, ਜਿਸ ਤੋਂ ਜਾਂ ਤੇ ਅਸੀਂ ਅਣਜਾਣ ਆ ਜਾਂ ਫਿਰ ਜਾਣਦੇ ਹੋਏ ਵੀ ਕਿਤੇ ਨਾ ਕਿਤੇ ਅਣਜਾਣ ਬਣਦੇ ਆ। ਤੀਜੀ ਗੱਲ ਕਮਿਊਨੀਕੇਸ਼ਨ। 47 ਤੋਂ ਲੈ ਕੇ ਹੁਣ ਤੱਕ, ਹੁਣ ਤੋਂ 10 ਸਾਲ ਪਹਿਲਾਂ ਤੱਕ ਕਮਿਊਨੀਕੇਸ਼ਨ ਗੈਪ ਸੀ। ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਜਿਹੜਾ ਕਮਿਊਨੀਕੇਸ਼ਨ ਗੈਪ ਹੈ ਇਹ ਘਟਿਆ। ਇਹ ਜਿੰਨਾ ਕਮਿਊਨੀਕੇਸ਼ਨ ਵਧੇਗਾ ਅਸੀਂ ਇੱਕ ਦੂਜੇ ਨੂੰ ਵੀ ਸਮਝ ਪਾਵਾਂਗੇ, ਇੱਕ ਦੂਜੇ ਦੇ ਜਿਹੜੇ ਲਹਿਜੇ ਨੇ ਉਹਨਾਂ ਨੂੰ ਵੀ ਚੰਗੀ ਤਰ੍ਹਾਂ ਅਸੀਂ ਸਮਝ ਸਕਾਂਗੇ। ਤੇ ਚੌਥੀ ਜਿਹੜੀ ਗੱਲ ਹੈ ਕਿ ਇੱਕ ਦੂਜੇ ਦੀਆਂ ਲਿਪੀਆਂ ਨੂੰ ਸਿੱਖਣਾ। ਲਹਿੰਦੇ ਪੰਜਾਬ ਵਾਲਿਆਂ ਨੂੰ ਗੁਰਮੁਖੀ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸ਼ਾਹਮੁਖੀ ਸਿੱਖਣੀ ਚਾਹੀਦੀ ਹੈ। ਜੇਕਰ ਚੜ੍ਹਦੇ ਪੰਜਾਬ ਦੇ ਲੋਕ ਪੰਜਾਬ ਦੇ ਉਹਨਾਂ ਮਹਾਨ ਸੂਫੀਆਂ ਨੂੰ ਪੜ੍ਹਨਾ ਚਾਹੁੰਦੇ ਨੇ, ਉਹਨਾਂ ਨੂੰ ਸਮਝਣਾ ਚਾਹੁੰਦੇ ਨੇ, ਤੇ ਉਹਨਾਂ ਵਾਸਤੇ ਸ਼ਾਹਮੁਖੀ ਸਿੱਖਣਾ ਇੰਪੋਰਟੈਂਟ ਹੈ, ਜੇ ਉਹਨਾਂ ਦੀ ਲਿਖੀ ਹੋਈ ਸਕ੍ਰਿਪਟ ਦੇ ਵਿੱਚ ਹੀ ਪੜ੍ਹਨਾ। ਲਹਿੰਦੇ ਪੰਜਾਬ ਵਾਲਿਆਂ ਵਾਸਤੇ ਗੁਰਮੁਖੀ ਸਿੱਖਣ ਦੀ ਲੋੜ ਇਸ ਤੋਂ ਵੀ ਹੋਰ ਵੱਧ ਕੇ ਹੈ, ਜਿਨ੍ਹਾਂ ਦੇ ਬਾਰੇ, ਉਹਨਾਂ ਲੋੜਾਂ ਦੇ ਬਾਰੇ ਗੱਲ ਹੁਣੇ ਅਸੀਂ ਪਹਿਲਾਂ ਕਰਕੇ ਆਏ ਹਾਂ। ਇਸ ਦੇ ਬਾਰੇ ਮੈਂ ਜਾਂਦੇ ਜਾਂਦੇ ਥੋੜਾ ਜਿਹਾ ਦੱਸਣਾ ਚਾਹਾਂਗਾ। ਜਿਹੜੀਆਂ ਜੀਵੇ ਸਾਂਝਾ ਪੰਜਾਬ ਵੱਲੋਂ ਕਲਾਸਾਂ ਦਿੱਤੀਆਂ ਜਾਂਦੀਆਂ ਨੇ, ਮੈਂ ਜਾਂਦੇ ਜਾਂਦੇ ਉਸ ਦੀ ਵੀ ਗੱਲ ਕਰਦੇ ਹਾਂ।
ਤੁਸੀਂ ਸਾਡੀ ਵੈਬਸਾਈਟ www.jivesanjapunjab.com ਤੇ ਜਾ ਕੇ ਇੱਥੇ ਇੱਕ ਸੈਕਸ਼ਨ ਹੈ ਲਰਨ ਗੁਰਮੁਖੀ ਸ਼ਾਹਮੁਖੀ ਗੁਰਮੁਖੀ। ਇੱਥੇ ਜੇਕਰ ਤੁਸੀਂ ਸ਼ਾਹਮੁਖੀ ਸਿੱਖਣਾ ਚਾਹੁੰਦੇ ਹੋ ਤੇ ਉਹ ਸਿੱਖ ਸਕਦੇ ਹੋ, ਉਹਦੇ ਵਾਸਤੇ ਰਜਿਸਟਰ ਕਰ ਸਕਦੇ ਹੋ। ਜੇ ਗੁਰਮੁਖੀ ਸਿੱਖਣਾ ਚਾਹੁੰਦੇ ਹੋ ਤੇ ਉਹਦੇ ਵਾਸਤੇ ਰਜਿਸਟਰ ਕਰ ਸਕਦੇ ਹੋ। ਤੁਹਾਨੂੰ ਇਸ ਤਰ੍ਹਾਂ ਦਾ ਫਾਰਮ ਆ ਜਾਏਗਾ, ਤੁਸੀਂ ਆਪਣਾ ਫਾਰਮ ਫਿਲ ਕਰ ਸਕਦੇ ਹੋ ਤੇ ਅਗਲਾ ਬੈਚ ਕਦੋਂ ਸ਼ੁਰੂ ਹੋ ਰਿਹਾ ਉਸ ਦੀ ਡੇਟਸ ਤੇ ਬਾਕੀ ਸਾਰਾ ਸ਼ਡਿਊਲ ਤੁਹਾਨੂੰ ਇੱਥੇ ਮਿਲ ਜਾਏਗਾ। ਸੋ ਇਹ ਕੁਝ ਗੱਲਾਂ ਸੀ ਜਿਹੜੀਆਂ ਜੋ ਪੰਜਾਬੀ ਬੋਲੀ ਦੇ ਸਾਹਮਣੇ ਲਿਪੀ ਦੇ ਪੱਧਰ ਤੇ, ਬੋਲੀ ਦੇ ਪੱਧਰ ਤੇ ਜਾਂ ਲਹਿਜਿਆਂ ਦੇ ਪੱਧਰ ਤੇ ਜੋ ਚੈਲੰਜਸ ਪੰਜਾਬ ਦੀ ਵੰਡ ਤੋਂ ਬਾਅਦ ਆਏ ਨੇ ਉਹਦੇ ਬਾਰੇ ਆਪ ਸਭ ਦੇ ਨਾਲ ਸਾਂਝ ਪਾਈ ਹੈ। ਜੇ ਕਿਤੇ ਵੀ ਕੋਈ ਗਲਤੀ ਹੋਈ ਹੋਏ ਤਾਂ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।